अस्सलाम वालेकुम नाज़रीन, यूट्यूब चैनल उभरता पंजाब विच सारे वीरां नूं खुश आमदीद। नाज़रीन, अज असी जिस शख्सियत दे नाल तुहाडी मुलाकात करवाउण जा रहे हैं वो चरवाहे ने मुहम्मद आरफ साहब। इन्हां दा किहड़ा ज़िला, इन्हां कोल किन्नियां गावां ने, ये हर इलाके दे विच जाके अपनियां गावां चराउंदे ने और किन्ने बंदे आ, टोटली किन्नियां गावां इन्हां दी, किद्दां जिंदगी बसर हो रही आ, इन्हां दे कोलों ही असी जानदे हां। अस्सलाम वालेकुम सर। वालेकुम सलाम। सर की हाल चाल है? ठीक ठाक, शुक्र अल्लाह दा। भाईजान तुसी किन्ने जने इत्थे गावां जेहड़ियां तुसी रखियां वा, टोटली किन्ने बंदे तुसी? 13 बंदे जी। 13 बंदे एक ही फैमिली दे? हाँ जी, कहदे तेरी कौम केड़ी? जोइया। जोइया कौम। हाँ जी, जोइया बरादरी। अच्छा भाईजान, तुहाडे गावां किन्नियां? 300 डंगर है टोटल। टोटल 300 डंगर आ। सारियां गावां या विच वच्छे भी हैगे आ? बच्चे छोटे बच्चे हैं जेडे गावां दे हेठ न, बाकी जेडे गाइयां लावन वाले नो हैं 3, उस तो इलावा नहीं है। ਅਸੀਂ ਕਾਫੀ ਸਾਰੇ ਦੋਸਤਾਂ ਦਾ ਇੰਟਰਵਿਊ ਕੀਤਾ ਜਿਹੜੇ ਚਰਵਾਹੇ ਨੇ, ਉਹਨਾਂ ਕੋਲ ਵੱਛੇ ਘੱਟ ਹੁੰਦੇ, ਇਹਦੀ ਕੀ ਵਜ੍ਹਾ, ਤੁਸੀਂ ਕਿਉਂ ਨਹੀਂ ਨਾਲ ਰੱਖਦੇ ਵੱਛੇ ਵੱਡੇ? बच्चे ਵੱਡੇ ਜਿਹੜੇ ਹੁੰਦੇ ਨੇ ਲੜਾਈ ਕਰਦੇ ਨੇ ਤੇ ਵੈਸੇ ਨਸਲ ਕਸ਼ੀ ਵਾਸਤੇ ਇੱਕ ਦੋ ਹੀ ਹੁੰਦੇ ਨੇ। ਤੇ ਉਸ ਤੋਂ ਇਲਾਵਾ ਜਿਹੜੇ ਹੁੰਦੇ ਨੇ ਅਸੀਂ ਛੋਟੇ ਬੱਚੇ ਵੇਚਦੇ ਨੇ, ਜਿਹੜੇ ਗਾਈਆਂ ਲਵਾਉਣ ਵਾਸਤੇ ਰੱਖਣੇ ਹੋਣ ਉਹ ਇੱਕ ਦੋ ਬਸ ਉਹ ਤਾਂ ਹੀ ਹੁੰਦੇ ਨੇ। ਹਾਂ ਸਰ ਕਿਹੜੀ ਨਸਲ ਤੁਹਾਡੇ ਕੋਲ ਗਾਈਆਂ? ਇੱਕ ਹੀ ਨਸਲ ਆ ਕੋਈ? ਹਾਂਜੀ, ਚੌਲਾਸਤਾਨੀ ਹੈ। ਚੌਲਾਸਤਾਨੀ ਇੱਕ ਹੀ ਹੈ। ਹਾਂਜੀ ਠੀਕ ਆ। ਇੱਕ ਗਾਂ ਤਕਰੀਬਨ ਜਿਹੜੀ ਦੁੱਧ ਦੇਣ ਵਾਲੀ ਆ ਲਵੇਰੀ, ਦੂਸਰਾ ਸੂਆ ਜਾਂ ਤੀਸਰਾ ਸੂਆ ਸੂਈ ਆ, ਉਹ ਕਿੰਨੇ ਕੁ ਦੀ ਮਿਲ ਜਾਂਦੀ ਅਗਰ ਤੁਹਾਡੇ ਕੋਲ ਖਰੀਦਣੀ ਹੋਵੇ ਕਿਸੇ ਨੇ? ਮੁਕਤਸਰ ਰੇਟ ਲੱਖ ਦੀ ਵੀ ਹੈ, 2.5 ਤੋਂ 3 ਲੱਖ ਦੀ ਵੀ ਹੈ, 3.5 ਦੀ ਵੀ ਹੈ। ਤੇ ਗਾਂ ਦਾ ਫਰਕ ਹੈ ਨਾ, ਚੰਗੀ ਮਾੜੀ ਦਾ। ਦੁੱਧ ਦੇ ਹਿਸਾਬ ਨਾਲ ਯਾਨੀ? ਨਹੀਂ ਦੁੱਧ ਦਾ ਨਹੀਂ ਹੁੰਦਾ, ਰੰਗ ਹੁੰਦਾ ਗਾਂ ਦਾ। ਵੈਸੇ ਇਹ ਹਰ ਫੀਡ ਹੁੰਦੀ ਨਾ ਮਾਲ ਦੀ ਆਪਣੀ ਆਪਣੀ ਵੰਡ ਹੁੰਦੀ ਹੈ। ਸੋੜੇ ਮਾੜੇ ਡੰਗਰ ਦਾ ਦੁੱਧ ਦਾ ਨਹੀਂ, ਦੁੱਧ ਦਾ ਸਿਰਫ ਕਿਲੋ 2 ਦਾ ਹੀ ਫਰਕ ਹੁੰਦਾ, ਯਾਨੀ ਕਿ ਵੱਧ ਤੋਂ ਵੱਧ 10 ਕਿਲੋ ਤੱਕ ਜਾਂਦੀ ਹੈ। ਇਹ ਚੋਲਸਤਾਨੀ ਜਿਹੜੀ ਨਸਲ ਆ, ਇਹ ਗਰਮੀ ਬਹੁਤ ਜ਼ਿਆਦਾ ਬਰਦਾਸ਼ਤ ਕਰਦੀ, ਇਸ ਵਾਸਤੇ ਤੁਸੀਂ ਰੱਖੀ ਆ? ਹਾਂ, ਇਸ ਵਾਸਤੇ ਕਿਉਂਕਿ ਦੂਈ ਗਾਂ ਵਾਰਾ ਨਹੀਂ ਖਾਂਦੀ। ਇਹਨਾਂ ਨੂੰ ਕਿੰਨੇ ਮਹੀਨੇ ਚਰਾਉਂਦੇ ਆ ਤੇ ਕਿੰਨੇ ਮਹੀਨੇ ਇਹਨਾਂ ਨੂੰ ਬੰਨ ਕੇ ਪੱਠੇ ਪਾਉਂਦੇ ਤੁਸੀਂ? 8 ਮਹੀਨੇ ਬਾਹਰ ਚਰਾਵਾਂਗੇ, ਉਸ ਤੋਂ ਬਾਅਦ ਜਿਹੜਾ ਹੈ 4 ਮਹੀਨੇ ਉਹ ਘਰੇ ਸਰਦੀਆਂ ਕਮਾਦ ਕਮੂਦ ਪੱਠੇ ਉੱਥੇ ਕੁਦਰਤ ਪਾਵਨੇ ਹੁੰਦੇ। ਤੁਹਾਡਾ ਘਰ ਕਿੱਥੇ ਆ? ਬਾਵਲ ਨਗਰ ਹੈ, ਅਰੁਣਾਬਾਦ ਰੋਡ ਤੇ। ਇਸ ਟਾਈਮ ਤੁਸੀਂ ਚੀਚਾ ਵਤਨੀ ਆ, ਤੇ ਚੀਚਾ ਵਤਨੀ ਹੋ ਤੁਸੀਂ ਭਾਵਲ ਨਗਰ ਜਾਣਾ, ਹਰੂਨਾਬਾਦ ਰੋਡ ਤੁਸੀਂ ਦੱਸਿਆ, ਠੀਕ ਆ। ਤੇ ਉੱਥੇ ਤੁਸੀਂ ਗਾਵਾਂ ਲੈ ਕੇ ਜਾਣੀਆਂ, ਉੱਥੇ ਤੁਸੀਂ ਆਪਣੇ, ਤੁਹਾਡੀ ਜ਼ਮੀਨ ਹੈਗੀ ਆਪਣੀ ਜਿੱਥੇ ਤੁਸੀਂ ਪੱਠੇ ਬੀਜਣੇ? ਕਿੰਨੇ ਇੰਨੀਆਂ 250-300 ਡੰਗਰਾਂ ਵਾਸਤੇ ਕਿੰਨੇ ਪੱਠੇ ਬੀਜਦੇ ਤੁਸੀਂ? 9-10 ਕਿੱਲੇ ਕਮਾਦ ਹੁੰਦਾ, ਕੋਈ 15 ਕਿੱਲੇ ਪੱਠੇ ਹੋ ਜਾਂਦੇ ਨੇ ਬਸਰੇਮ ਦੇ, ਬਕਾਇਆ ਤੂੜੀ ਛੁੜੀ ਹੁੰਦੀ ਹੈ ਤੇ ਗੁਜ਼ਾਰਾ ਹੋ ਜਾਂਦਾ ਹੈ। ਠੀਕ ਆ। ਜਿਹੜੀਆਂ ਇੱਥੇ ਸੂਈਆਂ ਗਾਵਾਂ ਤੁਹਾਡੇ ਕੋਲ ਮੈਂ ਦੇਖੀਆਂ, ਉਹਨਾਂ ਤੁਸੀਂ ਟੁਕੜੇ ਵਗੈਰਾ ਸੁੱਕੀਆਂ ਰੋਟੀਆਂ ਪਾ ਰਹੇ ਆ, ਤੇ ਇਹ ਤੁਸੀਂ ਸਿਰਫ ਸੂਈਆਂ ਗਾਵਾਂ ਨੂੰ ਹੀ ਪਾਉਂਦੇ ਆ ਜਿਹੜੇ ਦੁੱਧ ਦੇਣ ਵਾਲੀਆਂ? ਆ ਸੂਈਆਂ ਹੀ ਦੁੱਧ ਦੇਣਾ ਨਹੀਂ, ਬਾਕੀ ਨਹੀਂ। ਤੇ ਛੋਟੇ ਬੱਚੇ ਤੁਹਾਡੇ ਕੋਲ ਕਿੰਨੇ ਟੋਟਲੀ ਇਸ ਟਾਈਮ? ਪੂਰਾ 100 ਹੈ। 100 ਗਾਂ ਵਿੱਚ ਸੂਈ ਹੋਈ, ਕੋਈ 100 ਸੂਣ ਵਾਲੀ, ਬਾਕੀ ਕੋਈ ਵਹਿੜੀ ਵੂੜੀ ਹੈ। ਤਿਵੇਂ ਤਰ੍ਹਾਂ ਨਾਲ ਵੀ ਸੂੰਦੀਆਂ ਰਹਿੰਦੀਆਂ, ਕੋਈ ਅਗਲੀਆਂ ਹਟ ਗਈਆਂ, ਨਵੀਆਂ ਸੂ ਪਈਆਂ, ਉਸ ਤਰੀਕੇ ਨਾਲ ਵੀ। ਜਿਹੜੀ ਅੱਜ ਗਾਂ ਸੂਈ ਆ, ਕਿੰਨੇ ਸਾਲ ਤੋਂ ਬਾਅਦ ਇਹ ਉਹਦੀ ਜਿਹੜੀ ਵੱਛੀ ਆ ਤਿਆਰ ਹੋ ਜਾਂਦੀ ਆ, ਸੂ ਪੈਂਦੀ ਆ? 2.5 ਤੋਂ 3 ਸਾਲਾਂ ਬਾਅਦ, ਚੰਗੀ ਸਾਂਭ ਹੋਵੇ ਤਾਂ। ਤੇ ਸਾਂਭ ਤੋਂ ਹੋਵੇ 2 ਸਾਲਾਂ ਬਾਅਦ ਵੀ ਸੂ ਪਾਉਂਦੀ, ਜੇ ਦੁੱਧ ਵਾਵਾ ਛੱਡੀਏ ਤਾਂ। ਤੇ ਜੇ ਨਾ ਛੱਡੀਏ ਤਾਂ 5 ਸਾਲ ਹੀ ਨਾ ਸੂਵੇ, ਉਹ ਤਾਂ ਸਾਂਭ ਦੀ ਗੱਲ ਹੈ ਨਾ। ਹਾਂ, ਤੁਸੀਂ ਇੱਥੇ ਚਰਾਉਂਦੇ ਆ, ਲੋਕਾਂ ਦੇ ਜ਼ਿਮੀਂਦਾਰਾਂ ਦੇ ਆਨੇ ਆ ਤੁਸੀਂ, ਲੋਕਾਂ ਦੇ ਫਸਲਾਂ, ਅਗਰ ਕੋਈ ਫਸਲ ਕੋਈ ਗਾਂ ਤੁਹਾਡੀ ਖਰਾਬ ਕਰਦੀ ਆ, ਕਿਉਂਕਿ 3-250 ਗਾਂ ਨੂੰ ਮੇਰਾ ਖਿਆਲ ਕਿੱਲਾ ਤੇ ਰਗੜਾ ਕੱਢ ਜਾਂਦੀ ਆ ਕੋਈ ਘੰਟੇ ਡੇਢ 'ਚ, ਤੇ ਕੋਈ ਜ਼ਿਮੀਂਦਾਰ ਦਾ ਅੱਜ ਤੱਕ ਕੋਈ ਇਦਾਂ ਦਾ ਵਾਕਿਆ ਪੇਸ਼ ਆਇਆ? ਨਹੀਂ ਆਇਆ। ਪਹਿਲੀ ਗੱਲ ਤੇ ਉਜਾੜਾ ਹੋਣ ਹੀ ਨਹੀਂ ਦਿੱਤਾ, ਮਾਲ ਹੁਣ ਭੁੱਖਾ ਹੋਵੇ ਤਾਂ ਆਦਾ ਪੱਠੇ ਪੁੱਠੇ ਮੁੱਲ ਲੈ ਲੈ ਵੇਚ ਛੱਡ ਦਿੱਤੀਆਂ। ਬਾਕੀ ਡੰਗਰ ਪੈ ਵੀ ਜਾਂਦਾ, ਜ਼ਿਮੀਂਦਾਰ ਬਰਦਾਸ਼ਤ ਕਰਦੇ। ਹਾਂ, ਬਰਦਾਸ਼ਤ ਕਰਦੇ। 300 ਡੰਗਰ ਹੀ ਬਰਦਾਸ਼ਤ ਕਰ ਜਾਂਦਾ? ਓਏ 3 ਤੋਂ 500 ਡੰਗਰ ਵੀ ਇਕੱਠਾ ਹੁੰਦਾ, ਕੋਈ ਹਰਜ ਨਹੀਂ ਹੁੰਦਾ। ਹਾਂ। ਤੁਸੀਂ ਰਾਤ ਕਿੱਥੇ ਗੁਜ਼ਾਰਦੇ ਫਿਰ? ਕਿਤੇ ਅੱਡੇ ਤੇ ਗੁਜ਼ਾਰਦੇ ਆ ਜਾਂ ਕਿਸੇ ਪਿੰਡ ਵਿੱਚ, ਜਾਂ ਕਿਤੇ ਤੁਸੀਂ ਜਿੱਥੇ ਸਹਿਰਾ ਦੇ ਵਿੱਚ ਬੈਠੇ ਹੋ ਉੱਥੇ ਰਾਤ ਗੁਜ਼ਾਰਦੇ ਆ? ਨਹੀਂ ਨਹੀਂ, ਅੱਲਾ ਦਾ ਡੇਰਾ ਸਾਈਡ ਤੋਂ ਪਿੰਡ ਤੋਂ ਲਾ ਦਿੱਤਾ ਸੀ, ਆਦਾ ਪਹਿਰਾ ਦਿੰਦੇ ਆ, ਮਾਲ ਦਾ ਖਿਆਲ ਕਰਨੇ ਆ। ਬਾਕੀ ਰੋਟੀ ਦਾ ਸਿਸਟਮ ਅੱਡੇ ਤੋਂ ਲੈ ਲਿਆ, ਬਾਕੀ ਸਮਾਨ ਟੋਟਲ ਮੰਜੇ ਹਰਸ਼ਾਂ ਸਾਡੇ ਕੋਲ ਹੁੰਦੀ ਹੈ। ਅੱਛਾ ਸਰ, ਅਗਰ ਇਹਨਾਂ ਦੀ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਤੇ ਇਹ ਜਾਨਵਰਾਂ ਨੂੰ ਬਿਮਾਰੀਆਂ ਕਿੰਨੀਆਂ ਕਾਂਦੀਆਂ ਵਾ ਜਿਹੜੇ ਤੁਸੀਂ ਚਰਾਉਣ ਵਾਲੇ ਜਾਨਵਰ ਰੱਖੇ ਆ? ਸਿਰਫ ਬੁਖਾਰ ਆਉਂਦਾ ਹੈ, ਕੋਈ ਮੂੰਹ ਖੋਰ ਦੀ ਮਰਜ਼ ਉਹ ਆਉਂਦੀ ਹੈ। ਬਾਕੀ ਵੈਕਸੀਨ ਇਹਨਾਂ ਨੂੰ ਹੋਈ ਹੁੰਦੀ, ਚੌੜੇ ਮਾਰ ਦੀ, ਗਲ ਗੁੱਟੂ ਦੀ, ਉਹਦੀ ਵਜ੍ਹਾ ਤੋਂ ਨਹੀਂ ਆਉਂਦੀ। ਸਾਲ 6 ਮਹੀਨੇ ਬਾਅਦ ਵੈਕਸੀਨ ਹੋ ਜਾਂਦੀ। ਸਾਲ 'ਚ 2 ਦਫਾ ਵੈਕਸੀਨ ਕਰਵਾਉਂਦੇ ਆ? 2 ਦਫਾ। ਅੱਛਾ, ਗਵਰਨਮੈਂਟ ਜਿਹੜੇ ਡੰਗਰ ਹਸਪੀਟਲ ਨੇ ਉਹ ਤੁਹਾਨੂੰ ਕੋਈ ਸਪੋਰਟ ਕਰਦੇ ਨੇ ਵੈਕਸੀਨ ਦੇ ਹਵਾਲੇ ਨਾਲ? ਤੁਹਾਨੂੰ ਕੋਈ ਫ੍ਰੀ ਦਿੱਤੀ ਜਾਵੇ? ਫ੍ਰੀ ਟੀਮਾਂ ਦੂਸਰੇ ਤੀਸਰੇ ਸਾਲ ਦੀਆਂ ਆਉਂਦੀਆਂ ਨੇ, ਉਹ ਗਾਰੀ ਕਰ ਜਾਂਦੇ ਨੇ। ਤੇ ਵੈਸੇ ਵੀ ਪਿਆਵਾਂ ਵਾਲੀ ਦਵਾਈ ਕੋਈ ਲੱਭ ਜਾਂਦੀ ਜ਼ਿਲ੍ਹੇ 'ਚੋਂ, ਜਿਹੜੇ ਸ਼ਹਿਰ ਹਨ, ਭਾਵਲ ਨਗਰ ਜ਼ਿਲ੍ਹਾ ਵੀ ਹੈ, ਤਹਿਸੀਲ ਵੀ ਹੈ, ਵੀ ਦਵਾਈ ਸਾਨੂੰ ਪਿਆਵਾਂ ਵਾਲੀ ਚੱਲ ਜਾਂਦੀ। ਗੋਲੀਆਂ ਚੱਲ ਗਈਆਂ ਉਹਨਾਂ ਪਰਾਂ ਵੀ ਹੁੰਦੇ ਨਲਜ਼ਾਨ ਹੋਈ,
ਉਸ ਤੋਂ ਇਲਾਵਾ ਇਹ ਵੀ ਪਹਿਲੀ ਗੱਲ ਤੇ ਵੈਕਸੀਨ 6 ਮਹੀਨੇ ਬਾਅਦ ਹੁੰਦੀ ਹੈ ਇਹਨਾਂ ਦੀ, ਆਪੇ ਹੀ ਕਰ ਜਾਂਦੇ ਨੇ ਘਰੇ ਆ ਤੇ, ਉਹ ਕੋਈ ਨਹੀਂ ਪਰੇਸ਼ਾਨੀ। ਬਾਕੀ ਬੁਖਾਰ ਬਖੂਰ ਹੋ ਜਾਵੇ ਡੰਗਰ ਨੂੰ, ਉਹ ਅਸੀਂ ਆਪ ਹੀ ਦਵਾਈ ਦੂਈ ਲੈ ਲਈ ਆ, ਕੋਈ ਦੇਸੀ ਸ਼ਾਂ ਦੇ ਦੂ ਦਿੱਤੀ। ਅਗਰ ਦੁੱਧ ਦੀ ਗੱਲ ਕੀਤੀ ਜਾਵੇ ਫੀ ਗਾਏ ਦੁੱਧ ਕਿੰਨਾ ਦਿੰਦੀ ਤੁਹਾਡੀ? ਉਹ ਚਰਾਈ ਦੇ ਹਿਸਾਬ ਹੈ, ਜੇ ਚੰਗੀ ਚਰਾਈ ਰੱਜੇ ਤਾਂ ਤਕਰੀਬਨ ਦੋਵਾਂ ਟਾਈਮ 15 ਲੀਟਰ ਕਰ ਜਾਂਦੀ ਹੈ, ਤੇ ਆਮ ਰੂਟੀਨ ਨਾਲ 10-12 ਲੀਟਰ ਦੋਵਾਂ ਟਾਈਮ ਹੁੰਦਾ ਹੈ। ਤੇ ਜਿਹੜਾ ਟੋਟਲੀ ਗਾਵਾਂ ਤੁਹਾਡੀਆਂ ਜਿੰਨੀਆਂ ਵੀ 100 ਜਾਂ 150 ਗਾਵਾਂ ਦੁੱਧ ਦਿੰਦੀਆਂ, ਇਹ ਰੋਜ਼ਾਨਾ ਤੁਸੀਂ ਕਿੱਥੇ ਪਾਉਂਦੇ ਆ? ਇਹ ਦੁੱਧ ਹੀ ਲਾਏ ਉਹਨੂੰ ਗੱਡੀ ਤੇ ਆਉਂਦੇ ਨੇ, ਪਿੱਛੋਂ ਪਾ ਜਾਂਦੇ ਨੇ ਦੁੱਧ ਦੋਵਾਂ ਟਾਈਮ ਹੀ। ਅੱਛਾ, ਗੱਡੀ ਤੇ ਲੈ ਕੇ? ਹਾਂ ਗੱਡੀ ਤੇ ਉਹ ਕੋਈ ਨਹੀਂ ਪਰੇਸ਼ਾਨੀ ਹੁੰਦੀ। ਟੁਕੜੇ ਸਾਨੂੰ ਆਪ ਨੂੰ ਲੈਣੇ ਪੈਂਦੇ ਨੇ, ਦੁੱਧ ਦੋ ਲੈ ਜਾਂਦੇ, ਉਹਦੀ ਕੋਈ ਨਹੀਂ ਪਰੇਸ਼ਾਨੀ। ਹਾਂਜੀ, ਜਦੋਂ ਤੁਸੀਂ ਚਰਾਉਂਦੇ ਆ ਤੁਹਾਨੂੰ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੋਵੇ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ ਸਾਡੇ ਚੈਨਲ ਦੇ ਥਰੂ ਸਾਡੇ ਨਾਜ਼ਰੀਨ ਨੂੰ? ਪਰੇਸ਼ਾਨੀ ਸਾਫ ਜ਼ਾਹਰ ਹੈ ਯਾਰ, ਗਰਮੀ ਗੁਰਮੀ ਤੋਂ ਆਉਂਦੀ ਹੈ, ਬਹਰਲ ਕੋਈ ਨਹੀਂ ਯਾਰ, ਸਾਡੀ ਪ੍ਰੈਸਟਿਕ ਹੋਈ ਹੋਈ ਸ਼ੁਰੂ ਤੋਂ, ਅਸੀਂ ਸਟਾਰਟਿੰਗ ਤੋਂ ਹੀ ਕੰਮ ਕਰਦੇ ਪਏ ਹਾਂ। ਨਹੀਂ ਸਰ, ਗਰਮੀ ਜਿਹੜੀ ਉਹ ਤਾਂ ਕੁਦਰਤੀ ਨਿਜ਼ਾਮ ਹੈ ਨਾ ਰੱਬ ਦਾ। ਇੱਕ ਆਵਾਮ ਹੁਣ ਜਿੱਦਾਂ ਮੈਂ, ਮੇਰੀ ਜ਼ਮੀਨ ਤੁਸੀਂ ਇੱਥੇ ਗਾਵਾਂ ਬਿਠਾ ਲਈਆਂ ਰਾਤ ਨੂੰ, ਮੈਂ ਕਹਾਂ ਚਲੋ ਕੱਢੋ ਇੱਥੋਂ, ਇਦਾਂ ਕੋਈ ਪਰੇਸ਼ਾਨੀ ਆਈ ਤੁਹਾਨੂੰ ਬਦ ਇਖਲਾਕੀ ਵਾਲੀ ਲੋਕਾਂ ਨੂੰ? ਆ ਵੀ ਜਾਂਦੀ ਹੈ, ਵੈਸੇ ਕਿਸੇ ਦਾ ਨੁਕਸਾਨ ਕਰੀਏ ਮਕਸਦ ਹੈ ਉਜਾੜਾ ਉਜੂੜਾ ਕਰੀਏ ਤਾਂ ਆ ਵੀ ਜਾਂਦੀ ਹੈ, ਜੇ ਆਦਾ ਕੰਟਰੋਲ ਰੱਖੀਏ ਤੇ ਕੁਛ ਵੀ ਨਹੀਂ ਹੈ, ਨੁਕਸਾਨ ਨਾ ਕਰੀਏ ਕੋਈ ਪਰੇਸ਼ਾਨੀ ਨਹੀਂ ਹੁੰਦੀ ਸਾਨੂੰ, ਤੇ ਜੇ ਨੁਕਸਾਨ ਕਰੀਏ ਤਾਂ ਮੁੜ ਤਾਂ ਸਾਫ ਜ਼ਾਹਿਰ ਹੈ ਨੁਕਸਾਨ ਤਾਂ ਕੋਈ ਵੀ ਨਹੀਂ ਨਾ ਬਰਦਾਸ਼ਤ ਕਰਦਾ। ਸਾਡੇ ਨਾਜ਼ਰੀਨ ਨੂੰ ਤੁਸੀਂ ਦੱਸਣਾ ਵਾ, ਤੁਹਾਨੂੰ ਤੁਸੀਂ ਇਹ ਕੰਮ ਕਰ ਰਹੇ ਮਾਸ਼ਾਅੱਲਾ, 13 ਬੰਦੇ 250 300 ਤੁਹਾਡੇ ਕੋਲ ਗਾਂ ਵਾ, ਇਹ ਮੁਨਾਫਾ ਬਖਸ਼ ਕੰਮ ਆ? ਯਾਰ ਮੁਨਾਫਾ ਬਸ਼ਕ ਤੇ ਹੁਣ ਸਾਡਾ ਵਸੈਲ ਸਿਸਟਮ ਹੀ ਹੈ ਨਾ, ਸਾਡਾ ਉਹ ਜਿਹੜਾ ਇਲਾਕਾ ਨਾ ਉੱਥੇ ਕੱਲਰ ਦਾ, ਹੋਰ ਸਾਡੇ ਤੋਂ ਕੋਈ ਨਹੀਂ ਵਸੈਲ, ਤੇ ਮੁਨਾਫਾ ਠੀਕ ਹੈ ਇਹਨਾਂ ਦਾ, ਆਦੀ ਮਿਹਨਤ ਹੈ ਚੰਗੀ, ਵੀ ਸਰਕਾਰ ਚੰਗਾ ਚੱਲਾ ਹੋਇਆ, ਅੱਲਾ ਦੀ ਸ਼ੁਕਰ ਹੈ। ਸਰ ਆਖਰੀ ਸਵਾਲ ਕਰਾਂਗਾ, ਤੁਹਾਡੇ ਕੋਲ ਵਕਤ ਕੰਮ ਆ, ਤੁਸੀਂ ਇਹ ਸਾਰੀਆਂ ਗਾਵਾਂ ਚਰਾਉਂਦੇ ਆ, ਚਰਾਉਣ 'ਚ ਫਾਇਦਾ ਹੀ ਹੈ, ਇੱਕ ਡੇਅਰੀ ਫਾਰਮ ਬਣਾ ਕੇ ਤੁਸੀਂ ਉੱਥੇ ਬੰਨ੍ਹ ਕੇ ਇਹਨਾਂ ਨੂੰ ਸਾਰਿਆਂ ਨੂੰ ਪੱਠੇ ਪਾਓ, ਉਹ ਤੁਹਾਨੂੰ ਫਾਇਦਾਮੰਦ? ਚਰਾਵਣ ਹੀ ਫਾਇਦਾ ਹੈ, ਯਾਨੀ ਕਿ ਚਰਾਵਣ 'ਚ ਹੀ ਫਾਇਦਾ ਹੋਣੇ, ਜਿਹੜੇ ਡੰਗਰ ਮਿਲਦੇ ਨੇ ਉਹ ਹੀ ਯਾਨੀ ਕਿ ਅਸੀਂ ਬੰਨ ਸਕਨੇ ਆ, ਜਾਂ ਉਹਦੇ ਵਿੱਚ ਵੀ ਮੁੜ ਹਰ ਸ਼ੈ ਮੁੱਲ ਦੀ ਹੁੰਦੀ, ਇਹਦੇ ਵਿੱਚ ਸਾਨੂੰ ਮੁੱਲ ਦੀ ਕੋਈ ਨਹੀਂ ਹੈ। ਇਹ ਅਸੀਂ ਆ ਵੈਸੇ ਚਰਾਈ ਚਰੂਈ ਬਾਹਰ ਵਾਹਣਾ 'ਚ ਕਰ ਲਈ, ਉਹ ਸਾਨੂੰ ਫਾਇਦਾ ਹੈ। ਇਹ 300 ਡੰਗਰ ਨੂੰ ਤੂੰ ਆਪ ਸਮਝਦਾਰ ਹੈ, ਘੱਟ ਤੋਂ ਘੱਟ ਹੀ ਕਿਤਾ ਪੱਠਾ ਹੋਵੇ ਤੇ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ। 40 ਤੋਂ 50 ਹਜ਼ਾਰ ਰੁਪਏ ਦੀ ਜਵਾਰ ਦਾ ਕਿੱਲਾ ਹੈ, ਤੇ ਇਹਨਾਂ ਡੰਗਰਾਂ ਦਾ ਕੱਖ ਵੀ ਨਹੀਂ ਬਣਨਾ, ਤੇ ਸਾਨੂੰ ਚਰਾਈ 'ਚ ਹੀ ਫਾਇਦਾ, ਅਸਲ ਸਾਨੂੰ ਮੁਨਾਫਾ ਹੀ ਨੰਦਾ ਹੈ ਜਿਹੜੇ ਅਸੀਂ ਚਰਾਈ ਨਾਲ ਦੀ ਬਾਹਰ ਕਰਦੇ ਹਾਂ। ਸਰ ਇਹਦੀ ਪੁੱਠ ਤੇ ਤੁਸੀਂ ਲਾਏ ਆ ਨਿਸ਼ਾਨ, ਮੇਰਾ ਖਿਆਲ 8 ਬਣਾਇਆ ਵਾ, ਉਹ ਤੁਸੀਂ ਕਾਹਤੋਂ ਲਾਉਣੇ ਆ? ਗਵਾਚਣ ਤੋਂ ਲਾਉਣੇ, ਚੋਰੀ ਤੋਂ ਲਾਉਣੇ, ਜਾਂ ਤੁਹਾਡੀ ਕੋਈ ਪਿੱਛੇ ਰੀਤ ਰਿਵਾਜ ਆ? ਹਰ ਕੌਮ ਦਾ ਆਪਣਾ ਆਪਣਾ ਨਿਸ਼ਾਨ ਹੈ, ਯਾਨੀ ਕਿ ਸਾਡੇ ਜਿੱਤੇ ਹੀ ਇਹ ਅਸੀਂ ਜੋਈਏ ਹਨ ਮੀਰੂ ਕੇ, ਯਾਨੀ ਕਿ ਜਿਵੇਂ ਅੱਲ ਹੁੰਦੀ ਜੋਈਆਂ, ਉਹ ਸਾਡਾ ਟੋਟਲ 2-3 ਹਜ਼ਾਰ ਡੰਗਰ ਚੱਕਦਾ ਹੈ, ਸਾਡਾ ਇੱਕ ਹੀ ਦਾਗ ਲੱਗਾ ਹੋਇਆ 8 ਨੰਬਰ, ਬਾਕੀ ਇਲਾਵਾ ਜਿਹੜੇ ਹੋਰ ਮਾਲਾਂ ਵਾਲੇ ਨਾ ਆਪੋ ਦਾ ਦਾਗ ਲੱਗਾ ਅਲੱਦਾ ਅਲੱਦਾ, ਜਿਵੇਂ ਹੁਣ ਇਹ ਕਿਸੇ ਹੋਰ ਦੀਆਂ ਗਾਈਆਂ ਨਹੀਂ ਹੋਵਣਾ, ਇਹ ਸਾਡੀਆਂ ਨੂੰ ਹੀ ਹੈ, ਇਹ ਥੋੜੀਆਂ ਹੋਣ ਗਣੀਆਂ ਇਹਨਾਂ ਨੂੰ ਹੀ ਹੋਵਣਾ, ਇਹ ਤਾਂ ਲਾਣੇ ਆ ਵੀ ਗੁਰਾਚ ਵੀ ਜਾਵੇ ਕਿਸੇ ਨਾਲ ਰਲ ਜਾਵੇ ਦਾਗ ਤੋਂ ਨਿਸ਼ਾਨੀ ਹੁੰਦੀ ਸਾਡੀ, ਪਤਾ ਲੱਗ ਜਾਂਦਾ। ਸਰ ਬਹੁਤ ਜ਼ਿਆਦਾ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਨਾਜ਼ਰੀਨ ਤੁਸੀਂ ਇੰਟਰਵਿਊ ਮੁਕੰਮਲ ਸੁਣਿਆ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਰ ਪਸੰਦ ਆਇਆ ਤੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਫੇਸਬੁੱਕ ਪੇਜ ਸਾਡਾ ਉਭਰਤਾ ਪੰਜਾਬ ਉਹਨੂੰ ਲਾਈਕ ਕਰੋ, YouTube ਚੈਨਲ ਸਾਡਾ ਉਹਨੂੰ ਲਾਈਕ ਕਰੋ, ਸਾਨੂੰ TikTok ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਆ, Instagram ਤੇ ਵੀ ਜਾ ਕੇ ਫੋਲੋ ਕਰ ਸਕਦੇ ਆ। ਮਿਲਦੇ ਆ ਕਿਸੇ ਨਵੇਂ ਇੰਟਰਵਿਊ ਦੇ ਵਿੱਚ, ਬਸ਼ਰਤੇ ਜ਼ਿੰਦਗੀ ਰੱਬ ਰਾਖਾ ਜੀ।